ਇੱਥੇ ਜਿਹੜਾ ਅਟਾਰਨੀ ਕਹਿਣਾ ਜੀ, ਹੁਣ ਇਹ ਸਵਾਲ ਆ ਜਾਂਦਾ ਵੀ ਜਿੱਦਾਂ ਮੈਂ ਪਹਿਲਾਂ ਵੀ ਪੁੱਛ ਰਿਹਾ ਵੀ ਜੇ ਕਿਸੇ ਦਾ ਰਿਮੂਵਲ ਆਰਡਰ ਲੱਗਾ ਆ, ਕਿਸੇ ਦੀ ਡੈਪੂਟੇਸ਼ਨ ਆ, ਕਿਸੇ ਦੇ ਡਾਕੂਮੈਂਟ ਪੂਰੇ ਨਹੀਂ ਆ, ਕੋਈ ਟ੍ਰਾਂਜੀਸ਼ਨ ਦੇ ਵਿੱਚ ਆ, ਇਹ ਸਾਰੇ ਜਾਣੇ ਇਸ ਟਾਈਮ ਘਬਰਾ ਗਏ ਆ। ਸੋ ਹੱਕ ਕੀ ਹੈਗੇ ਨੇ? ਕਿਹੜਾ ਲੋਕ ਜੇ ਤੁਹਾਨੂੰ ਇਮੀਗ੍ਰੇਸ਼ਨ ਅਥਾਰਟੀ ਰੋਕਦੀ ਆ, ਤੁਸੀਂ ਉਹਨਾਂ ਨੂੰ ਕੀ ਕਹਿਣਾ ਆ? ਕੁਛ ਕਹਿਣਾ ਵੀ ਆ ਜਾਂ ਕੀ ਕੀਤਾ ਜਾ ਸਕਦਾ? ਕੀ ਨੇ ਇਹਨਾਂ ਦੇ ਰਾਈਟਸ ਉਸ ਟਾਈਮ ਦੇ ਉੱਤੇ? ਸੋ ਪਹਿਲੀ ਗੱਲ, ਚੁੱਪ ਰਹੋ, ਕੁਝ ਬੋਲਣ ਦੀ ਲੋੜ ਨਹੀਂ ਹੈਗੀ, ਠੀਕ ਹੈ। ਸੋ ਕਿਸੇ ਵੀ ਸਿਨੈਰੀਓ 'ਚ ਤੁਸੀਂ ਉਹਨੂੰ ਕਨਵਿੰਸ ਨਹੀਂ ਕਰ ਸਕਦੇ ਹੈਗੇ, ਠੀਕ ਹੈ। ਇੱਕ ਤਾਂ ਲੈਂਗੁਏਜ ਇਸ਼ੂਜ਼ ਆ, ਇੱਕ ਕੀ ਕਹਿਣਾ, ਕਿੱਦਾਂ ਕਹਿਣਾ, ਦੂਜਾ ਉਹਨਾਂ ਨੇ ਧਿਆਇਆ ਹੋਇਆ ਤੇ ਜੋ ਵੀ ਤੁਸੀਂ ਬੋਲਿਆ ਉਹ ਤੁਹਾਡੇ ਖਿਲਾਫ ਵਰਤਿਆ ਜਾਊਗਾ। ਤੇ ਜੇ ਨਹੀਂ ਪਤਾ ਤੇ ਕੁਝ ਬੋਲਣ ਦੀ ਲੋੜ ਨਹੀਂ ਹੈਗੀ, ਜੇ ਪਤਾ ਵੀ ਆ ਤਾਂ ਵੀ ਬੋਲਣ ਦੀ ਲੋੜ ਨਹੀਂ ਹੈਗੀ। ਸੋ ਪਹਿਲੀ ਚੀਜ਼ ਯਾਦ ਰੱਖੋ, ਜਾਂ ਜਿਹੜਾ ਤੁਹਾਡਾ ਕੋਈ ਸੱਜਣ ਮਿੱਤਰ ਆ, ਕੁਆਇਟ, ਕੁਛ ਨਹੀਂ ਕਹਿਣਾ ਉਹਨਾਂ ਨੂੰ, ਸਟੇ ਕੁਆਇਟ। ਆਪਣਾ ਉਹਨੂੰ ਕਹਿਣਾ ਕਿ ਮੈਨੂੰ ਆਪਣੇ ਲਾਇਰ ਨਾਲ ਗੱਲ ਕਰਨ ਦਿੱਤੀ ਜਾਵੇ। ਠੀਕ ਹੈ। ਉਹ ਦੁਬਾਰਾ ਤੁਹਾਨੂੰ ਕੁਛ ਹੋਰ ਪੁੱਛੂਗਾ ਕਿ ਏਦਾਂ ਓਦਾਂ, ਉਹ ਕਹਿੰਦਾ ਕਿ ਮੈਂ ਬਿਨਾਂ ਲਾਇਰ ਦੇ ਬੋਲਣਾ ਹੀ ਨਹੀਂ ਹੈਗਾ, ਠੀਕ ਹੈ। ਸੋ ਤੀਸਰੀ ਚੀਜ਼, ਜੇ ਤੁਹਾਡੀ ਇਮੀਗ੍ਰੇਸ਼ਨ ਦਾ ਇਸ਼ੂ ਹੈਗਾ ਤੇ ਤੁਸੀਂ ਉਹਨੂੰ ਕਹਿਣਾ ਕਿ ਮੈਨੂੰ ਜੱਜ ਦੇ ਮੂਹਰੇ ਪੇਸ਼ ਕਰੋ, ਇਮੀਗ੍ਰੇਸ਼ਨ ਜੱਜ ਦੇ ਮੂਹਰੇ ਪੇਸ਼ ਕਰੋ। ਸੋ ਤਿੰਨ ਚੀਜ਼ਾਂ ਆ ਗਈਆਂ। ਇੱਕ, ਚੁੱਪ ਰਹੋ, ਜੇ ਜ਼ਿਆਦਾ ਪੁਸ਼ ਕੀਤਾ ਗਿਆ ਉਹਨੂੰ ਕਹਾਂ ਮੈਂ ਲਾਇਰ ਦੇ ਸਾਹਮਣੇ ਹੀ ਬੋਲਣਾ, ਲਾਇਰ ਨੂੰ ਪੇਸ਼ ਕੀਤਾ ਜਾਵੇ ਜਾਂ ਮੈਂ ਆਪਣੇ ਲਾਇਰ ਨੂੰ ਕੰਟੈਕਟ ਕਰਨਾ। ਤੇ ਤੀਸਰੀ ਚੀਜ਼ ਕਿ ਮੈਨੂੰ ਇਮੀਗ੍ਰੇਸ਼ਨ ਜੱਜ ਦੇ ਮੂਹਰੇ ਪੇਸ਼ ਕਰੋ। ਸੋ ਇਹ ਤਿੰਨ ਚੀਜ਼ਾਂ ਜਿਹੜੀਆਂ ਇਹਨੂੰ ਯਾਦ ਰੱਖੋ। ਤੇ ਬਾਕੀ ਆਪਾਂ ਡਿਟੇਲ ਦੇ ਵਿੱਚ ਕਾਫੀ ਗੱਲ ਕਰਾਂਗੇ ਕਿ ਕਿਹੜੇ-ਕਿਹੜੇ ਸਿਨੈਰੀਓਜ਼ ਜਿਹੜੇ ਹੈਗੇ ਆ। ਤੁਹਾਨੂੰ ਜੇ ਡਰਾਈਵ ਕਰਦੇ ਸਟਾਪ ਕੀਤਾ ਗਿਆ ਫਿਰ ਤੁਸੀਂ ਕੀ ਕਹਿਣਾ, ਜੇ ਤੁਹਾਡੇ ਘਰੇ ਆ ਗਏ ਫਿਰ ਤੁਸੀਂ ਕੀ ਕਹਿਣਾ, ਜੇ ਵਰਕ ਪਲੇਸ ਤੇ ਆ ਗਏ ਫਿਰ ਤੁਸੀਂ ਕੀ ਕਹਿਣਾ ਉਹਨਾਂ ਨੂੰ। ਠੀਕ ਹੈ। ਸਾਰੇ ਜਾਣਿਆਂ ਦਾ ਇੱਕ ਸਵਾਲ ਜਿਹੜਾ ਇਹ ਬਾਰ-ਬਾਰ ਜਿਹੜਾ ਆਉਣਾ, ਇਹ ਆਪਾਂ ਰਾਈਟਸ ਦੇ ਵੱਲ ਨੂੰ ਵੱਧਦੇ ਆ ਕਿ ਕੋਲ ਹੁਣ ਆਪਣੇ ਗ੍ਰੀਨ ਕਾਰਡ, ਵਰਕ ਪਰਮਿਟ ਜਾਂ ਇਦਾਂ ਦੀਆਂ ਚੀਜ਼, ਡਾਕੂਮੈਂਟਸ ਜਿਹੜੇ ਆ ਉਹ ਕੋਲ ਹੀ ਹੁਣ ਰੱਖਣੇ ਚਾਹੀਦੇ ਨੇ? ਬਿਲਕੁਲ। ਸੋ ਪਹਿਲੀ ਗੱਲ ਇਹ ਹੈ ਕਿ ਜਿਹੜਾ ਬੰਦਾ ਸੋ ਕਈ ਸਟੇਟਸ ਦੇ ਵਿੱਚ ਉਹ ਤੁਹਾਨੂੰ ਪੁੱਛ ਸਕਦੇ ਆ ਕਿ ਆਪਣੇ ਆਪ ਨੂੰ ਆਇਡੈਂਟੀਫਾਈ ਕਰੋ ਕਿ ਤੁਸੀਂ ਕੌਣ ਆ, ਤੇ ਆਈਡੀ ਵਗੈਰਾ ਪੁੱਛ ਸਕਦੇ ਆ। ਸਪੈਸ਼ਲੀ ਜੇ ਤੁਸੀਂ ਗੱਡੀ ਵਗੈਰਾ ਚਲਾ ਰਹੇ ਆ ਤੇ ਡਰਾਈਵਰ ਲਾਇਸੈਂਸ ਤੁਹਾਡਾ ਜਿਹੜਾ ਮੰਗ ਸਕਦੇ ਆ, ਹਨਾ। ਤੇ ਹੁਣ ਜੇ ਤੁਸੀਂ ਪੈਦਲ ਤੁਰੇ ਆ, ਕਈ ਸਟੇਟਸ ਦੇ ਵਿੱਚ ਇਹ ਰਾਈਟ ਨਹੀਂ ਹੈਗਾ, ਤੁਹਾਨੂੰ ਆਇਡੈਂਟੀਫਾਈ ਆਪਣੇ ਆਪ ਨੂੰ ਨਹੀਂ ਕਰਨਾ ਪੈਂਦਾ। ਕੈਲੀਫੋਰਨੀਆ 'ਚ ਏਦਾਂ ਨਹੀਂ ਹੈਗਾ। ਤੁਸੀਂ ਕਹੋ ਕਿ ਕਿਉਂ ਤੂੰ ਮੇਰੇ ਤੋਂ ਪੁੱਛ ਰਿਹਾ ਇਹ ਚੀਜ਼, ਕਿ ਤੈਨੂੰ ਕੋਈ ਪ੍ਰੋਬੇਬਲ ਕਾਜ਼ ਹੈਗੀ ਆ, ਤੈਨੂੰ ਕੋਈ ਸ਼ੱਕ ਆ ਕਿਸੇ ਚੀਜ਼ ਦਾ, ਕੋਈ ਕ੍ਰਾਈਮ ਹੋਇਆ ਜਾਂ ਕੋਈ ਮੈਂ ਸਸਪੈਕਟ ਹੈਗਾ, ਹਨਾ। ਸੋ ਹੁਣ ਕੀ ਆ ਕਿ ਜਿਹੜਾ ਬੰਦਾ ਆਲਰੇਡੀ ਪ੍ਰੋਸੀਡਿੰਗਸ ਦੇ ਵਿੱਚ ਹੈਗਾ, ਜਿਹਨਾਂ ਦੇ ਕੇਸ ਚੱਲਦੇ, ਜ਼ਿਆਦਾਤਰ ਆਪਣੀ ਕਮਿਊਨਿਟੀ ਉਹ ਆ ਜਿਹਨਾਂ ਦੇ ਇਮੀਗ੍ਰੇਸ਼ਨ ਕੋਰਟ ਸਿਸਟਮ 'ਚ ਅਸਾਈਲਮ ਵਗੈਰਾ ਦੇ ਕੇਸ ਚੱਲਦੇ ਆ। ਉਹਨਾਂ ਨੂੰ ਕਈ ਵਾਰੀ ਦੱਸਿਆ ਕਿ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ, ਕਿਉਂਕਿ ਐਂਡ ਆਫ ਦਾ ਡੇ ਜਿਹੜਾ ਜੱਜ ਆ ਉਹੀ ਡਿਪੋਰਟ ਜਿਹੜਾ ਕਰ ਸਕਦਾ। ਪਰ ਇਹ ਆ ਕਿ ਤੁਹਾਨੂੰ ਖੱਜਲ ਖਰਾਬੀ ਜਿਹੜੀ ਹੋ ਜਾਣੀ ਆ ਕਿ ਜੇ ਤੁਸੀਂ ਇੱਕ ਪੇਪਰ ਰੱਖ ਕੇ ਆਪਣੀ ਜੇਬ ਦੇ ਵਿੱਚ ਆਪਣਾ ਜਿਹੜਾ ਹੀਅਰਿੰਗ ਨੋਟਿਸ ਜਿਹੜਾ ਹੁੰਦਾ ਤੇ ਆਪਣਾ ਵਰਕ ਪਰਮਿਟ ਹੋ ਗਿਆ, ਇਹ ਦੋ ਚੀਜ਼ਾਂ, ਤੇ ਤੀਜੀ ਜਿਹੜੀ ਡਰਾਈਵਰ ਲਾਇਸੈਂਸ, ਇਹ ਤਿੰਨ ਚੀਜ਼ਾਂ ਰੱਖ ਕੇ ਤੁਹਾਡਾ ਜੇ ਕੰਮ ਸਰ ਸਕਦਾ ਤੇ ਤੁਹਾਨੂੰ ਫਿਰ ਇਹ ਆ ਕਿ ਇਹ ਪ੍ਰੋਬਲਮ ਨਹੀਂ ਆਊਗੀ, ਹਨਾ। ਐਂਡ ਆਫ ਦਾ ਡੇ ਜੇ ਤੁਹਾਡੇ ਕੋਲ ਇਹ ਚੀਜ਼ਾਂ ਨਹੀਂ ਆ, ਤੁਹਾਨੂੰ ਉਹ ਫੜਦੇ ਆ ਤੇ ਉਹਨਾਂ ਨੇ ਜਦੋਂ ਤੁਹਾਨੂੰ ਵੈਟ ਕਰਨਾ ਤੇ ਉਹਨਾਂ ਨੂੰ ਰਿਲੀਜ਼ ਕਰਨਾ ਹੀ ਪੈਣਾ, ਕਿਉਂਕਿ ਤੁਸੀਂ ਕੋਰਟ ਦੇ ਵਿੱਚ ਆ ਤੇ ਜੱਜ ਹੀ ਤੁਹਾਨੂੰ ਕਰ ਸਕਦਾ, ਤੁਸੀਂ ਆਲਰੇਡੀ ਅਸਾਈਲਮ ਵਗੈਰਾ ਜਿਹੜਾ ਮੰਗਿਆ ਹੋਇਆ। ਜਿਹੜੇ ਲੋਕਾਂ ਦੀ BIA ਤੱਕ ਅਪੀਲ ਚੱਲਦੀ ਆ, ਦੇ ਆਰ ਗੁੱਡ, ਕਿਉਂਕਿ BIA ਦੀ ਅਪੀਲ ਅਜੇ ਰਿਮੂਵਲ ਆਰਡਰ ਤੁਹਾਡਾ ਫਾਈਨਲ ਨਹੀਂ ਹੋਇਆ। ਜਿਹਨਾਂ ਦਾ ਇਮੀਗ੍ਰੇਸ਼ਨ ਜੱਜ ਨੇ ਫੇਲ ਕੀਤਾ ਸੀਗਾ ਤੇ BIA ਦੇ ਮੂਹਰੇ ਹੈਗੇ ਆ, ਉਹ ਓਕੇ ਆ। ਜਿਹਨਾਂ ਦਾ BIA ਤੋਂ ਬਾਅਦ ਸਰਕਿਟ ਕੋਰਟ ਦੇ ਵਿੱਚ ਪੈਂਡਿੰਗ ਆ, ਉਹ ਡਿਪੈਂਡਿੰਗ ਕਿਹੜੇ ਸਰਕਿਟ ਕੋਰਟ ਦੇ ਵਿੱਚ ਹੈਗੇ ਆ। ਕਈਆਂ ਦੇ ਵਿੱਚ ਆਪਾਂ ਨੂੰ ਸਟੇ ਲੈਣੀ ਪੈਂਦੀ ਆ, ਮੋਸ਼ਨ ਟੂ ਸਟੇ ਫਾਈਲ ਕਰਨੀ ਪੈਂਦੀ ਆ। ਕਈ ਕੇਸਾਂ ਦੇ ਵਿੱਚ ਸਰਕਿਟ ਕੋਰਟ ਜਿਹੜਾ ਹੈਗਾ ਆਟੋਮੈਟਿਕਲੀ ਜਿਹੜਾ ਸਟੇ ਦੇ ਦਿੰਦਾ। ਸੋ ਆਪਣੇ ਸਰਕਿਟ ਕੋਰਟ ਦੇ ਹਿਸਾਬ ਦੇ ਨਾਲ ਚੱਲੋ ਤੇ ਇਹ ਰੂਲ ਰੈਗੂਲੇਸ਼ਨ ਜਿਹੜੇ ਹੈਗੇ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਰਿਵਾਈਜ਼ ਵੀ ਥੋੜੇ ਬਹੁਤ ਜਿਹੜੇ ਹੋ ਸਕਦੇ ਆ, ਠੀਕ ਹੈ। ਸੋ ਕਿਹਨਾਂ ਨੂੰ, ਕਿਹੜੇ ਲੋਕੀ ਅਨਡਾਕੂਮੈਂਟਡ ਹੁੰਦੇ ਨੇ। ਸੋ ਜਿਹੜੇ ਲੋਕੀ ਆਪਣੇ ਵੀਜ਼ੇ ਨੂੰ ਓਵਰਸਟੇ ਕਰ ਗਏ ਆ, ਠੀਕ ਹੈ, ਟੂਰਿਸਟ ਵੀਜ਼ੇ ਤੇ ਆਏ ਸੀਗੇ, ਸਟੂਡੈਂਟ ਵੀਜ਼ੇ ਤੇ, ਉਹਦੀ ਆਪਾਂ ਗੱਲ ਅਲੱਗ ਕਰਾਂਗੇ ਥੋੜੀ ਜੀ। ਟੂਰਿਸਟ ਵੀਜ਼ੇ ਤੇ ਆਏ ਸੀ, ਕੋਈ ਵਰਕ ਵੀਜ਼ੇ ਤੇ ਆਏ ਸੀਗੇ ਤੇ ਉਹ ਓਵਰਸਟੇ ਕਰ ਗਏ ਤੇ ਉਹਨਾਂ ਨੇ ਕੋਈ ਵੀ ਐਕਸਟੈਂਸ਼ਨ ਜਾਂ ਕੋਈ ਵੀ ਚੀਜ਼ ਫਾਈਲ ਨਹੀਂ ਕੀਤੀ, ਉਹ ਬੰਦਾ ਇਸ ਵੇਲੇ ਅਨਡਾਕੂਮੈਂਟਡ ਆ। ਜਿਹੜਾ 2 ਨੰਬਰ 'ਚ ਬਾਰਡਰ ਟੱਪ ਕੇ ਆਇਆ ਸੀਗਾ, ਜਿਹਨੇ ਕੁਝ ਫਾਈਲ ਨਹੀਂ ਕੀਤਾ, ਉਹ ਬੰਦਾ ਅਨਡਾਕੂਮੈਂਟਡ ਆ। ਸਟੂਡੈਂਟ ਵੀਜ਼ੇ ਦੀ ਇੱਕ ਖਾਸ ਜਿਹੜੀ ਐਕਸੈਪਸ਼ਨ ਜਿਹੜੀ ਹੁੰਦੀ ਹੈ ਕਿ ਉਹਨੂੰ ਸਿਰਫ ਜਦ ਤੱਕ ਉਹ ਸਟੂਡੈਂਟ ਵੀਜ਼ਾ ਜਿਹੜਾ ਹੈਗਾ ਉਹ ਅਨਲੌਫੁਲ ਪ੍ਰੈਜ਼ੈਂਸ ਅਕਮੂਲੇਟ ਨਹੀਂ ਕਰਦਾ, ਜਦ ਤੱਕ USCIS ਵਾਲੇ ਜਾਂ ਇਮੀਗ੍ਰੇਸ਼ਨ ਜੱਜ ਉਹਨਾਂ ਨੂੰ ਨਹੀਂ ਕਹਿ ਦਿੰਦਾ ਕਿ ਤੁਸੀਂ ਕੱਚੇ ਇੱਥੇ ਹੈਗੇ ਆ, ਠੀਕ ਆ। ਤੇ ਸਟੂਡੈਂਟ ਵੀਜ਼ੇ ਦੀ ਥੋੜੀ ਜਿਹੀ ਇਹਨਾਂ ਨੇ ਐਕਸੈਪਸ਼ਨ ਦਿੱਤੀ ਆ। ਬਾਕੀ ਸਾਰੇ ਜਿਹੜੇ ਆਲਮੋਸਟ ਸਾਰੇ ਜਿਹੜੇ ਵੀਜ਼ੇ ਆ ਉਹ ਜੇ ਐਕਸਪਾਇਰ ਹੋ ਗਿਆ, ਤੁਸੀਂ ਐਕਸਟੈਂਸ਼ਨ ਨਹੀਂ ਫਾਈਲ ਕੀਤੀ, ਤੁਹਾਨੂੰ ਪ੍ਰੋਬਲਮ ਜਿਹੜੀ ਉਹਦੇ ਵਿੱਚ ਆ ਸਕਦੀ ਆ। ਇਹਦੇ ਨਾਲ ਕਈ ਵੀਜ਼ੇ ਜਿਹੜੇ ਇਦਾਂ ਦੇ ਹੁੰਦੇ ਆ, U ਵੀਜ਼ਾ ਫॉर ਐਗਜ਼ਾਮਪਲ ਜਿੱਦਾਂ ਪੈਂਡਿੰਗ ਆ, ਉਹ ਤੁਹਾਨੂੰ ਸਟੇਟਸ ਨਹੀਂ ਦਿੰਦਾ। ਕਈ ਸਾਰੇ ਵੀਜ਼ੇ ਆ ਜਿਹੜੇ ਤੁਹਾਨੂੰ ਸਟੇਟਸ ਨਹੀਂ ਦਿੰਦੇ, ਠੀਕ ਹੈ। ਜੇ ਤੁਸੀਂ ਕਹੋ ਕਿ ਕਿਸੇ ਨੇ ਰੈਸਟੋਰੈਂਟ ਨੇ ਮੇਰੇ ਪੇਪਰ ਭਰਤੇ, ਖੇਤਾਂ ਵਾਲਿਆਂ ਨੇ ਮੇਰੇ ਪੇਪਰ ਭਰਤੇ, ਜਦ ਤੱਕ ਤੁਸੀਂ I-485 ਦੀ ਸਟੇਜ ਤੇ ਨਹੀਂ ਜਾਂਦੇ ਜਾਂ ਤੁਹਾਨੂੰ ਐਕਚੁਅਲ I-94 ਨਹੀਂ ਮਿਲਦਾ, ਕਈ ਵੀਜ਼ੇ ਜਿਹੜੇ ਹੁੰਦੇ ਆ, U ਵੀਜ਼ਾ ਜਿੱਦਾਂ ਹੋ ਗਿਆ, ਉਹ ਸਿਰਫ ਇੱਕ
ਤੁਹਾਡਾ ਪ੍ਰੋਸੈਸ ਦੇ ਵਿੱਚ ਐਪਲੀਕੇਸ਼ਨ ਪੈਂਡਿੰਗ ਆ, ਪਰ ਤੁਹਾਨੂੰ ਇੱਥੇ ਰਹਿਣ ਦਾ ਹੱਕ ਜਿਹੜਾ ਨਹੀਂ ਦਿੰਦੇ, ਉਹਦੇ ਵਿੱਚ ਅਗੇਨ ਤੁਹਾਨੂੰ ਆਈਸ ਦੇ ਕੋਲ ਜਾ ਕੇ ਜਿਹੜੀ ਇੱਕ ਸਟੇ ਹੁੰਦੀ ਆ 246 ਉਹਨੂੰ ਕਹਿੰਦੇ ਆ, 246 ਸਟੇ ਤੁਹਾਨੂੰ ਲੈਣੀ ਪੈਂਦੀ ਆ। ਹੁਣ ਕੀ ਹੋਣਾ ਕਿ ਜਿੱਦਾਂ ਆਪਾਂ ਦੇਖਿਆ, ਇੱਕ ਆਪਾਂ ਕੇਸ ਕਵਰ ਕੀਤਾ ਸੀਗਾ ਕਿ 33 ਸਾਲ ਉਹਨਾਂ ਨੂੰ ਹੋ ਗਏ ਸੀਗੇ ਉਰੇ ਆਏ ਨੂੰ, ਪਰ ਉਹਨਾਂ ਨੂੰ ਆਈਸ ਆਫਿਸਰ ਜਿਹੜਾ ਸੀਗਾ ਬੜਾ ਵਧੀਆ ਮਿਲਿਆ ਕਿ 10 ਕੁ ਸਾਲਾਂ 'ਚ ਉਹਨਾਂ ਨੂੰ ਡਿਪੋਰਟ ਨਹੀਂ ਉਹਨਾਂ ਨੇ ਕੀਤਾ, ਠੀਕ ਤੇ ਹੈ। ਜਵਾਬ ਜੂਬ ਸੀਗੇ ਤੇ ਹਾਜ਼ਰੀਆਂ ਉਹ ਲਾਉਂਦੇ ਰਹਿੰਦੇ ਸੀਗੇ ਰੈਗੂਲਰ, ਤੇ ਭਗੌੜੇ ਨਹੀਂ ਕਦੀ ਉਹ ਹੋਏ। ਤੇ ਏਦਾਂ ਦੀ ਇੱਕ ਚੀਜ਼ ਇੱਕ ਆ ਜਾਂਦੀ ਹੈ ਕਿ ਆਈਸ ਆਫਿਸਰ ਕਈ ਵਾਰੀ ਵਧੀਆ ਮਿਲ ਜਾਂਦਾ, ਤੁਹਾਨੂੰ ਟਾਈਮ ਦੇ ਦਿੰਦਾ ਕਿ ਕੁਛ ਨਾ ਕੁਛ ਤੁਸੀਂ ਜਿਹੜਾ ਫਾਈਲ ਕਰ ਲਓ। ਪਰ ਹੁਣ ਜਿਹੜਾ ਮਾਹੌਲ ਆ ਅਗਲੇ 6 ਮਹੀਨੇ ਇਹ ਕਾਫੀ ਪੋਲੀਟਿਕਲੀ ਚਾਰਜ ਜਿਹੜਾ ਰਹਿਣਾ, ਤੇ ਏਦਾਂ ਦਾ ਤੁਹਾਨੂੰ ਜਿਹੜਾ ਮੌਕਾ ਨਹੀਂ ਵੀ ਮਿਲਣਾ, ਉਹਨਾਂ ਨੇ ਕਹਿਣਾ ਕਿ ਆਪਾਂ ਸਟੇ ਨਹੀਂ ਜਿਹੜੀ ਦੇਣੀ ਆ, ਠੀਕ ਹੈ। ਸੋ ਉਹ ਚੀਜ਼ ਤੁਸੀਂ ਬਿਲਕੁਲ ਵੇਖਣੀ ਆ। ਜੇ ਤੁਹਾਨੂੰ ਕੋਈ ਸੱਜਣ ਮਿੱਤਰ ਸਲਾਹ ਦੇ ਰਿਹਾ ਕਿ ਨਹੀਂ ਆਈਸ ਦੇ ਨਾ ਪੇਸ਼ ਹੋਣ ਨੇ ਚੱਕ ਕੇ ਭੇਜ ਦੇਣਾ, ਤੁਸੀਂ ਭਗੌੜੇ ਹੋ ਜਾਓ, ਗੁੱਡ ਲੱਕ ਵਿਦ ਦੈਟ, ਉਹ ਫਿਊਜੀਟਿਵ ਡਿਕਲੇਅਰ ਕਰ ਦੇਣਾ। ਫਿਰ ਉਹੀ ਜਿਹੜੀਆਂ ਗੱਡੀਆਂ ਮਾਰਕੀਟ ਅਨਮਾਰਕੀਟ ਵਾਲੀਆਂ ਪਿੱਛਾ ਕਰੂਗੀਆਂ, ਕਿਉਂਕਿ ਐਂਡ ਆਫ ਦਾ ਡੇ ਕੀ ਹੈਗਾ ਕਿ ਸੋਸ਼ਲ ਸਿਕਿਉਰਿਟੀ, ਕ੍ਰੈਡਿਟ ਕਾਰਡ, ਠੀਕ ਆ, ਹਰੇਕ ਜਿਹੜੀ ਚੀਜ਼ ਆ ਤੁਸੀਂ ਬਚ ਨਹੀਂ ਸਕਦੇ। ਗ੍ਰਿਡ ਏਦਾਂ ਦੀ ਹੈਗੀ, ਇੱਕ ਵਾਰੀ ਤੁਸੀਂ ਗ੍ਰਿਡ ਦੇ ਉੱਤੇ ਚੜ ਗਏ ਤੇ ਆਫ ਦਾ ਗ੍ਰਿਡ ਤੁਸੀਂ ਰਹਿ ਨਹੀਂ ਸਕਦੇ, ਇੰਪੋਸੀਬਲ, ਠੀਕ ਆ। ਸੋ ਇਹ ਹੈ ਕਿ ਤਰੀਕ ਨਹੀਂ ਕਿਸੇ ਨੇ ਮਿਸ ਕਰਨੀ, ਭਾਵੇਂ ਤੁਹਾਨੂੰ ਪਤਾ ਕਿ ਉਹ ਡਿਪੋਰਟ ਕਰ ਸਕਦੇ ਆ, ਠੀਕ ਆ। ਲਾਇਰ ਨੂੰ ਇਨਵੋਲਵ ਕਰੋ ਉੱਥੇ ਜਿੱਥੇ ਤੁਹਾਨੂੰ ਲੋੜ ਪੈਂਦੀ ਆ, ਤੇ ਉਹਦੇ ਹਿਸਾਬ ਨਾਲ ਤੁਸੀਂ ਫਿਰ ਜਿਹੜਾ ਅੱਗੇ ਜਾਓ। ਜਿਹੜੇ ਬੰਦੇ ਦਾ ਹੁਣ ਡੀਪੋਰਟੇਸ਼ਨ ਲੱਗ ਗਈ, ਆਲਰੇਡੀ ਰਿਮੂਵਲ ਆਰਡਰ ਫਾਈਨਲ ਹੋ ਗਿਆ, ਸਰਕਟ ਕੋਰਟ ਨੇ ਆਲਰੇਡੀ ਕੇਸ ਜਿਹੜਾ ਡਿਨਾਈ ਕਰਤਾ, ਕੋਈ ਵੀ ਜਿਹੜੀ ਮੋਸ਼ਨ ਟੂ ਰੀਓਪਨ ਵਗੈਰਾ ਉਹ ਤੁਹਾਨੂੰ ਬਚਾਊਗੀ ਨਹੀਂ, ਠੀਕ ਹੈ, ਕਿਉਂਕਿ ਤੁਹਾਡਾ ਆਲਰੇਡੀ ਰਿਮੂਵਲ ਆਰਡਰ ਜਿਹੜਾ ਫਾਈਨਲ ਹੋ ਗਿਆ। ਤੇ ਸਰਕਟ ਕੋਰਟ ਤੋਂ ਤੁਸੀਂ ਇੱਕ ਵਾਰੀ ਹਾਰ ਗਏ, ਸਾਡੀ ਕਮਿਊਨਿਟੀ 'ਚ ਬੜੀ ਮਿਸਕਨਸੈਪਸ਼ਨ ਆ। ਕਈ ਵਾਰੀ ਆਪਾਂ ਨੂੰ ਕਾਲ ਆਉਂਦੀ ਆ, ਉਹ ਕਹਿੰਦਾ ਕਿ ਮੈਂ ਸਰਕਟ ਕੋਰਟ ਤੇ ਫੇਲ ਹੋ ਗਿਆ, ਹੁਣ ਮੇਰੀਆਂ ਅੱਗੇ ਆਪਸ਼ਨ ਮੈਂ ਦੁਬਾਰਾ ਕੇਸ ਲਾ ਸਕਦਾ। ਉਹਨੂੰ ਇਹੀ ਨਹੀਂ ਸਮਝ ਗਈ ਯਾਰ ਤੂੰ ਅਪੀਲ ਅਪੂਲ ਕਰਕੇ ਪੂਰਾ ਉੱਪਰ ਤੱਕ ਜਾ ਕੇ ਸਾਰੀ ਸੁਣਵਾਈ ਕਰ ਚੁੱਕਿਆ। ਸੋ ਸਰਕਟ ਕੋਰਟ ਵਾਲੇ ਜਿਹਨਾਂ ਦਾ ਹੁਣ ਫਾਈਨਲ ਜੇ ਹੈਗਾ ਡੀਪੋਰਟੇਸ਼ਨ ਫਾਈਨਲ ਹੋ ਚੁੱਕੀ ਆ, ਉਹਨਾਂ ਨੂੰ ਕਿਸੇ ਵੀ ਟਾਈਮ ਜਿਹੜਾ ਚੱਕਿਆ ਜਾ ਸਕਦਾ, ਭੇਜਿਆ ਜਾ ਸਕਦਾ, ਕਿਉਂਕਿ ਰਿਮੂਵਲ ਆਰਡਰ ਨੂੰ ਉਹ ਕਦੀ ਵੀ ਜਿਹੜਾ ਐਗਜ਼ੀਕਿਊਟ ਜਿਹੜਾ ਕਰ ਸਕਦੇ ਆ। ਉਹਦੇ ਵਿੱਚ ਤੁਸੀਂ ਨਹੀਂ ਕਹਿ ਸਕਦੇ ਕਿ ਮੈਨੂੰ ਹੁਣ ਲਾਇਰ ਚਾਹੀਦਾ, ਉਹ ਵਾਲਾ ਤੁਸੀਂ ਜਿਹੜਾ ਲਾਇਰ ਵਾਲਾ ਪੜਾਅ ਸੀਗਾ, ਜੱਜ ਵਾਲਾ, ਕੋਰਟ ਵਾਲਾ, ਸਰਕਟ ਕੋਰਟ, ਉਹ ਖਤਮ ਹੋ ਗਿਆ, ਠੀਕ ਹੈ। ਸੋ ਜਿਹਨਾਂ ਦੇ ਰਿਮੂਵਲ ਆਰਡਰ ਆ ਉਹ ਸਿੱਧੇ ਜਿਹੜੇ ਆ ਡਿਪੋਰਟ ਕੀਤੇ ਜਾ ਸਕਦੇ ਆ। ਗਾਰਡੀਅਨਸ਼ਿਪ ਦੇ ਕੇਸਾਂ ਦੇ ਵਿੱਚ ਕਿਸੇ ਦਾ ਅਪਰੂਵਲ ਆਇਆ ਹੋਇਆ, ਉਹ ਉਹਨਾਂ ਨੂੰ ਉੱਥੇ ਹੁੰਦਾ ਆ, ਓਕੇ ਹੁੰਦੀ ਹੈ ਕਿ ਉਹ ਵੀ ਫੜੇ ਜਾ ਸਕਦੇ ਹੁੰਦੇ ਆ? ਸੋ ਗਾਰਡੀਅਨਸ਼ਿਪ ਜਿਹੜਾ ਹੈਗਾ ਸਟੇਟ ਦਾ ਕੋਰਟ ਦਾ ਆਰਡਰ ਹੁੰਦਾ, ਉਸ ਤੋਂ ਬਾਅਦ ਇੱਕ ਤੁਹਾਡੀ ਪਟੀਸ਼ਨ ਹੁੰਦੀ ਹੈ 360 ਪਟੀਸ਼ਨ, ਉਹ ਕਰਨੀ ਹੁੰਦੀ ਆ। ਤੇ ਨਾਲ ਤੁਹਾਡਾ ਜਿਹੜਾ ਵਰਕ ਪਰਮਿਟ ਹੁੰਦਾ, ਉਹ ਚੀਜ਼ਾਂ ਤੁਹਾਨੂੰ ਪ੍ਰੋਟੈਕਟ ਕਰਦੀਆਂ ਕਿ ਤੁਸੀਂ ਹੁਣ ਵੇਟ ਕਰ ਰਹੇ ਆ, ਤੁਹਾਡੀ ਜਿਹੜੀ ਪ੍ਰਾਇੋਰਟੀ ਡੇਟ ਆ ਜੇ ਕਰੰਟ ਨਹੀਂ ਹੋਈ। ਸੋ ਐਜ਼ ਸੱਚ ਇਟਸੈਲਫ ਉਹ ਕੋਈ ਸਟੇਟਸ ਨਹੀਂ ਹੈਗਾ, ਪਰ ਉਹਦੇ ਵਿੱਚ ਤੁਹਾਨੂੰ ਇਹ ਹੋਊਗਾ ਕਿ ਤੁਹਾਨੂੰ ਉਹ ਸਟੇ ਦੇ ਦੋਗੇ, ਕਿਉਂਕਿ ਤੁਸੀਂ ਰੈਲੇਵੈਂਟ ਪੇਪਰ ਵਰਕ ਜਿਹੜਾ ਕੀਤਾ ਪਿਆ, ਆਪਣੇ ਜਿਹੜੀ ਸਿਰਫ ਵੇਟ ਤੁਸੀਂ ਜਿਹੜੀ ਕਰ ਰਹੇ ਆ। ਠੀਕ ਆ। ਪਰ ਇਹ ਤੁਸੀਂ ਦੇਖੋ ਕਿ ਇਹ ਨਾ ਹਰੇਕ ਟਾਈਮ ਕੀ ਹੁੰਦਾ ਕਿ ਏਦਾਂ ਨਹੀਂ ਹੁੰਦਾ ਕਿ ਲਾਅ ਕਦੀ ਏਦਾਂ ਨਹੀਂ ਹੁੰਦਾ ਕਿ ਇਹ ਸਾਇੰਸ ਨਹੀਂ ਹੈਗੀ, ਕੋਈ ਪੱਥਰ ਤੇ ਲਕੀਰ ਨਹੀਂ ਹੈਗੀ, ਇਹਦੀ ਲਾਅ ਦੀਆਂ ਜਿਹੜੀਆਂ ਬਾਉਂਡਰੀਆਂ ਸਟ੍ਰੈਚ ਕੀਤੀਆਂ ਜਾ ਸਕਦੀਆਂ। ਕਈ ਸਾਰੀਆਂ ਚੀਜ਼ਾਂ ਜਿਹੜੀਆਂ ਪੁੱਟ ਟੂ ਟੈਸਟ ਆ ਕਿ ਇਹ ਗਾਰਡੀਅਨਸ਼ਿਪ ਵਾਲੇ ਕੀ ਹੋਊਗਾ ਜਿਹਨੂੰ ਚੱਕ ਕੇ ਆਪਾਂ ਵਾਪਸ, ਬਹੁਤ ਸਾਰੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਆਪਾਂ ਨੂੰ, ਇਹ ਤਾਂ ਹੈ ਹੀ, ਕਿਉਂਕਿ ਉਹ ਗਾਰਡੀਅਨਸ਼ਿਪ ਵਾਲਿਆਂ ਨੂੰ ਪ੍ਰੋਬਲਮ ਦੇ ਸਕਦੇ ਆ, ਐਬਸੋਲੂਟਲੀ ਉਹ ਪ੍ਰੋਬਲਮ ਦੇ ਸਕਦੇ ਆ। ਤੇ ਕਿਉਂਕਿ ਉਹ ਇਹ ਕਹਿ ਸਕਦੇ ਆ ਕਿ ਤੁਹਾਡਾ ਜੇ 485 ਜਿਹੜਾ ਫਾਈਲ ਨਹੀਂ ਹੋਇਆ, 4 ਸਾਲ ਦਾ ਤੁਹਾਡਾ ਜਿਹੜਾ ਗੈਪ ਹੈਗਾ, ਉਹ ਤਾਂ ਵੈਸੇ ਜਿੱਦਾਂ ਕਹ ਲਓ ਵੀ ਖੂਨ ਲਾ ਕੇ ਦੰਦਾਂ ਨੂੰ ਤੁਰੇ ਫਿਰਦੇ ਆ, ਉਹ ਤਾਂ ਭਾਲਦੇ ਆ ਵੀ ਉਹ ਚੀਜ਼ਾਂ ਜਿਹੜੀਆਂ ਉਹ ਕਰਨੀਆਂ ਆ। ਸੋ ਗਾਰਡੀਅਨਸ਼ਿਪ ਵਾਲੇ ਜਿਹੜੇ ਵੀ ਆਪਣੇ ਆਫਿਸ ਤੋਂ ਕੇਸ ਪਾਸ ਜਿਹੜੇ ਹੁੰਦੇ ਆ, ਉਹਨਾਂ ਨੂੰ ਮੈਂ ਤਕਰੀਬਨ ਸਾਰਿਆਂ ਨਾਲ ਜਿਹੜਾ ਸਿਟ ਡਾਊਨ ਕਰਦਾ, ਕਿਉਂਕਿ ਮੈਨੂੰ ਪਤਾ ਬੰਦੇ ਯੰਗ ਆ, ਤੇ ਜਿਹਨਾਂ ਦੇ ਵੀ ਗਾਰਡੀਅਨਸ਼ਿਪ ਦੇ ਕੇਸ ਪਾਸ ਹੋਏ ਆ, ਪਹਿਲੀ ਗੱਲ ਏਦਾਂ ਕਿ ਆਪਣੀ ਜਿਹੜੀ ਕੰਪਨੀ ਜਿਹੜੀ ਚੈੱਕ ਕਰੋ। ਅੱਜ ਕੱਲ ਜਨਤਾ ਜਿਹੜੀ ਥੋੜੀ ਸੋਸ਼ਲ ਮੀਡੀਆ ਜਨਰੇਸ਼ਨ ਆ, ਤੇ ਕਾਫੀ ਜਿਹੜਾ ਪੀਅਰ ਪ੍ਰੈਸ਼ਰ ਦੇ ਨਾਲ ਇਨਫਲੂਐਂਸ ਹੋ ਕੇ ਪੁੱਠੇ ਸਿੱਧੇ ਕੰਮ ਕਰ ਜਾਂਦੇ ਆ। ਗਾਰਡੀਅਨਸ਼ਿਪ ਜਿਹਨਾਂ ਦਾ ਅਪਰੂਵ ਹੁੰਦਾ, ਉਹ ਸਾਲ ਬਾਅਦ 2 ਸਾਲ ਬਾਅਦ ਵਾਪਸ ਆ ਜਾਂਦੇ ਆਫਿਸ ਕਿ ਆਹ ਵਾਲੇ ਕ੍ਰਾਈਮ 'ਚ ਮੈਂ ਫਸ ਗਿਆ, ਮੇਰੇ ਕੋਲ DUI ਹੋ ਗਈ, ਲੋਕਾਂ ਨਾਲ ਬੈਠੇ ਸੀਗੇ, ਸ਼ਰਾਬ ਸ਼ਰੂਬ ਚੱਲਦੀ ਸੀ, ਝਗੜਾ ਹੋ ਗਿਆ। ਸੋ ਜੇ ਤੁਹਾਡਾ ਕੇਸ ਪਾਸ ਆ ਮੇਰੇ ਵੀਰੋ, ਤੁਹਾਨੂੰ ਕਿਸੇ ਵਿਅਕਤੀ ਨਾਲ ਬਹਿਸਣ ਦਾ ਕੋਈ ਫਾਇਦਾ ਨਹੀਂ ਮਿਲਣਾ, ਠੀਕ ਹੈ। ਕੁਛ ਨਹੀਂ ਜਿੱਤ ਕੇ ਲੈਣਾ, ਤੁਹਾਡੇ ਕੋਲ ਆਲਰੇਡੀ ਇੱਕ ਗ੍ਰੀਨ ਕਾਰਡ ਵਾਲਾ ਰਾਹ ਹੈਗਾ, ਉਹ ਵਿਅਕਤੀ ਦੇ ਕੋਲ ਨਹੀਂ ਹੈਗਾ। ਜੈਲਸੀ ਵੀ ਕਈ ਵਾਰੀ ਬੜੀ ਹੁੰਦੀ ਹੈ, ਤੇ ਐਵੇਂ ਬਿਨਾਂ ਮਤਲਬ ਦੇ ਵੀ ਜਿਹੜਾ ਪੰਗਾ ਪਾ ਕੇ 4-5 ਜਾਣੇ ਫਸਾ ਦਿੰਦੇ ਆ। ਏਦਾਂ ਵੀ ਕਈ ਵਾਰੀ ਹੋਇਆ ਕਿ ਉਹਨਾਂ ਲੜ ਪਏ, ਫਿਰ ਗਵਾਹੀਆਂ ਦੇ ਦਿੱਤੀਆਂ, ਤੇ ਅਲਟੀਮੇਟਲੀ ਇਹ ਹੈ ਕਿ ਆਪਣਾ ਰੈਕਡ ਜਿਹੜਾ ਤੁਸੀਂ ਕਲੀਨ ਰੱਖਣਾ। ਜੇ ਤੁਹਾਡੇ ਕੋਲ ਕੋਈ ਬੈਨੀਫਿਟ ਆ ਗਿਆ, ਤੁਹਾਡਾ ਗਾਰਡੀਅਨਸ਼ਿਪ ਦਾ ਕੇਸ ਗ੍ਰਾਂਟ ਹੋ ਗਿਆ, ਤੁਹਾਡੀ ਇਹਦੇ ਵਿੱਚ ਸਿਆਣਪ ਆ, ਤੁਹਾਨੂੰ ਜਿਹੜੀ ਹੈਗੀ ਆ ਮੰਡੀਰ ਦੇ ਵਿੱਚ ਬਹਿ ਕੇ ਬੈਂਸਣ ਦਾ ਕੋਈ ਫਾਇਦਾ ਨਹੀਂ ਹੈਗਾ, ਠੀਕ ਹੈ। ਤੁਸੀਂ ਪੱਕੇ ਹੋ ਗਏ ਆ, ਤੁਸੀਂ ਆਪਣਾ ਗ੍ਰੀਨ ਕਾਰਡ ਲਓ, ਸਿਟੀਜ਼ਨਸ਼ਿਪ ਲਓ। ਸੋ ਇਹ ਗੱਲਾਂ ਕਹਿਣ ਦਾ ਕੀ ਪੁਆਇੰਟ ਹੈਗਾ, ਕਿਉਂਕਿ ਇਹ ਗੱਲਾਂ ਹੁੰਦੀਆਂ ਵਾ। ਅੱਜ ਕੱਲ ਲੋਕੀ ਸ਼ਾਰਟ ਟੈਂਪਰ, ਕੋਈ ਇੰਨੀ ਡਿਟੇਲ ਦੇ ਵਿੱਚ ਨਹੀਂ, ਬੈਠੇ ਜਿੱਦਾਂ ਲੜ ਪੈਂਦੇ। ਮੈਂ ਕਿਹਾ ਯਾਰ ਤੈਨੂੰ ਕਹਿ ਕੇ ਭੇਜਿਆ ਹੈਗਾ ਕਿ ਨਾ ਪੰਗੇ ਲਈ, ਹਨਾ, ਥੋੜਾ ਯੰਗ
ਮਾਈਂਡ ਜਿਹੜਾ ਹੈਗਾ ਸ਼ਾਂਤ ਰੱਖੋ। ਚੱਕਵਾਂ ਨਹੀਂ ਕੰਮ ਕਰਨਾ, ਠੰਡਾ ਸੁਭਾਅ ਰੱਖਣ ਦਾ ਮੌਕਾ ਆ ਗਿਆ ਆ ਹੁਣ ਵੀ ਸ਼ਾਂਤ ਜਿਹੜਾ ਰਹਿਣ ਦਾ। ਹਾਂ, ਤੇ ਜਿਹੜੇ ਦੂਜੇ ਵੀ ਆ ਨਾ, ਜੇ ਤੁਸੀਂ ਵੀ ਉਹ ਕਰਦੇ ਆ, ਰੌਲੇ ਰੱਪੇ ਵਾਲੇ ਹੈਗੇ ਆ, 4 ਜਣੇ ਤੁਸੀਂ ਹੈਗੇ ਨਾ, ਦੇਖੋ ਇਹ ਜਿਹੜਾ ਦੇਸ਼ ਹੈਗਾ ਸੈਕੰਡ ਅਮੈਂਡਮੈਂਟ ਦਾ ਦੇਸ਼ ਹੈਗਾ, ਬੰਦੂਕਾਂ ਗੋਲੀਆਂ ਦਾ ਜਿਹੜਾ ਦੇਸ਼ ਹੈਗਾ, ਉਹਦਾ ਮਤਲਬ ਇਹ ਹੈਗਾ ਕਿ ਕਿਸੇ ਬੰਦੇ ਦਾ ਕਿਸੇ ਤੇ ਰੋਹਬ ਨਹੀਂ ਹੈਗਾ। ਗਲਤ ਜਗ੍ਹਾ ਤੇ ਗਲਤ ਟਾਈਮ ਤੇ ਕਿਸੇ ਦੀ ਹੋਰ ਪ੍ਰਾਪਰਟੀ ਤੇ ਜਾ ਕੇ ਰੌਲਾ ਰੱਪਾ ਜਿਹੜਾ ਕਰੋਗੇ, ਇੱਥੇ ਏਦਾਂ ਨਹੀਂ ਹੈਗਾ ਕਿ ਪਿੰਡ ਦੀ ਸੱਥ ਤੁਹਾਡੇ ਮਗਰ ਜਿਹੜੀ ਆਣੀ ਆ। ਤਾਂ ਦੋਨੋਂ ਪਾਸੇ ਜਿਹੜੀ ਹੈਗੀ ਆ ਉਹ ਤਲਵਾਰ ਜਿਹੜੀ ਚੱਲਦੀ ਆ। ਸੋ ਇਹ ਵਾਲੇ ਪੰਗੇ ਬੜੇ ਜ਼ਿਆਦਾ, ਜਿੱਦਾਂ ਹੁਣ 1 ਸਾਲ ਦੇ ਵਿੱਚ ਹੀ, ਪਹਿਲਾਂ ਨਹੀਂ ਕਦੀ ਆਪਾਂ ਦੇਖਿਆ, ਦੇਖ ਲਓ ਇੰਨਾ ਟਾਈਮ ਹੋ ਗਿਆ ਕੰਮ ਕਰਦੇ। ਹਾਂਜੀ, ਰੀਸੈਂਟਲੀ ਜਿਹੜਾ ਹੈਗਾ ਕਿ ਲੜਾਈ ਝਗੜਿਆਂ ਵਾਲਾ ਟਾਈਮ ਪਾਤਾ, ਚੱਲ ਗਏ, ਬੈਠੇ ਲੜ ਪਏ, ਤਲਵਾਰ ਕੱਢ ਕੇ ਗੱਡੀ ਚੋਂ ਮਾਰਤੀ, ਬੰਦੂਕ ਫਾਇਰ ਕਰਤੀ, ਆਪਣੇ ਸਨੈਪਚੈਟ ਤੇ ਵੀਡੀਓ ਬਣਾਉਂਦਾ ਬੰਦਾ ਫੜਿਆ ਗਿਆ, ਫੈਲਨੀ ਲਾਤੀ ਉਹਦੇ ਕਿ ਤੂੰ ਫਾਇਰ ਆਰਮਸ ਨਾਲ ਕੀ ਕਰਦਾ। ਸੋ ਜਿੰਨੀਆਂ ਵੀ ਚੀਜ਼ਾਂ ਹੈਗੀਆਂ ਸੋਸ਼ਲ ਮੀਡੀਆ ਦੇ ਜਿਹੜੇ ਟੂਲ ਆ, ਠੀਕ ਆ, ਜੇ ਤੁਹਾਡਾ ਸੱਜਣ ਮਿੱਤਰ ਹੀ ਹੋਣਾ ਉਹਨੂੰ ਰਿਪੋਰਟ ਕਰਨ ਵਾਲਾ CBP ਨੂੰ ਕਿ ਆਹ ਦੇਖੋ ਬਿਨਾਂ ਹੰਟਿੰਗ ਲਾਇਸੈਂਸ ਦੇ ਬੰਦੂਕ ਚੱਕੀ ਫਿਰਦਾ, ਡਿਸਪਲੇ ਕਰਦਾ ਫਾਇਰ ਆਰਮ, ਤੇ ਇਹ ਚੀਜ਼ਾਂ ਤੋਂ ਪਹਿਲਾਂ ਵੀ ਆਪਾਂ ਕਹਿੰਦੇ ਸੀਗੇ, ਪਰ ਜਿਹੜਾ ਸੈਂਟੀਮੈਂਟ ਇਹ ਸੀਗਾ ਕਿ ਇਹ ਡਰਾਉਂਦੇ ਆ ਸਿਰਫ, ਹਨਾ, ਏਦਾਂ ਦਾ ਇੱਕ ਸੈਂਟੀਮੈਂਟ ਸੀਗਾ। ਤੇ ਕਈ ਵਾਰੀ ਕਮੈਂਟਾਂ ਦੇ ਵਿੱਚ ਇਹ ਵੀ ਹੁੰਦਾ ਸੀਗਾ ਕਿ ਨਹੀਂ ਕੁਛ ਨਹੀਂ ਹੋਣਾ, ਕੁਛ ਨਹੀਂ ਕਰਦੇ, ਤੇ ਅੱਜ ਤੁਹਾਡੇ ਸਾਹਮਣੇ ਆ ਕਿ ਦੇਖ ਲਓ, ਜੇ ਆਇਆ ਵੀ ਨਹੀਂ ਉਹ ਤੇ ਸ਼ੁਰੂ ਹੋ ਗਿਆ। ਮੈਂ ਇਹਦੇ ਵਿੱਚ ਸੌਰੀ ਮੈਂ ਤੁਹਾਨੂੰ ਵਿੱਚ ਕੱਟ ਰਿਹਾ, ਮੈਂ ਦੱਸ ਦਵਾਂ ਜਿਹੜਾ CBP ਨੇ ਬੰਦੇ ਫੜੇ ਨਾ, ਉਹਦੇ ਵਿੱਚ ਉਹਨਾਂ ਨੇ ਕਿਹੜੇ ਕ੍ਰਾਈਮ ਕਨਵਿਕਟਡ ਨਹੀਂ, ਇਹ ਤੁਹਾਨੂੰ ਮੈਂ ਦੱਸ ਦਵਾਂ। ਸਾਰੇ ਕਨਵਿਕਟਡ ਕ੍ਰਿਮੀਨਲ ਨਹੀਂ ਉਹਨਾਂ ਨੇ ਚੱਕੇ, ਜਿਨ੍ਹਾਂ ਦੇ ਉੱਤੇ ਚਾਰजेस ਲੱਗੇ ਆ ਉਹ ਵੀ ਉਹਨਾਂ ਨੇ ਚੱਕੇ ਆ। ਜਿਨ੍ਹਾਂ ਵਿੱਚ ਫੇਲੀਅਰ ਟੂ ਅਪੀਅਰ, ਜਿਹੜਾ ਤੁਸੀਂ ਉਹ ਦੱਸ ਕੇ ਹਟੇ ਆ ਪਹਿਲਾਂ ਵੀ ਜੇ ਆਈਸ ਤੋਂ ਭਗੌੜਾ ਹੋ ਗਿਆ, ਈਵਨ ਕਿਸੇ ਹੋਰ ਕੇਸ ਦੇ ਵਿੱਚ ਤੁਸੀਂ ਫੇਲੀਅਰ ਟੂ ਅਪੀਅਰ ਹੋਏ ਆ, ਉਹ ਵੀ ਬੰਦੇ ਚੱਕੇ ਆ। ਵਹੀਕਲ ਦੇ ਨਾਲ ਟੈਂਪਰਿੰਗ ਕਰਨੀ, ਕਿਸੇ ਦੀ ਗੱਡੀ ਦੀ ਤੋੜ ਭੰਨ ਵੀ ਜਿਹੜੀ ਕੀਤੀ ਆ, ਪੈਟੀ ਥੈਫਟ, ਕਿਤੇ ਸ਼ਾਪ ਲਿਫਟਿੰਗ ਵੀ ਕਰਦੇ ਫੜੇ ਗਏ ਆ, ਫੈਲਨੀ ਡਰੱਗ ਪੋਜੈਸ਼ਨ, ਵੈਂਡਲਿਜ਼ਮ, ਕਿਸੇ ਦੇ ਨਾਲ ਲੜਾਈ ਝਗੜਾ ਕੀਤਾ, ਹੱਲਾ ਗੁੱਲਾ ਜਿਹੜਾ ਉਹ ਕੀਤਾ, ਬਰਗਲਰੀ, ਚੋਰੀ ਚਕਾਰੀ ਕੀਤੀ ਆ, ਕਿਸੇ ਨੇ ਸੱਟ ਚੋਟ ਮਾਰੀ ਹੈ, ਇਨਫਲਿਕਟਿੰਗ ਇੰਜਰੀ, ਡੋਮੈਸਟਿਕ ਵਾਇਲੈਂਸ ਵਾਲੇ, ਆਪਣੇ ਘਰ ਵਾਲੇ ਨੂੰ ਕੁੱਟਣ ਵਾਲੇ, ਚਾਈਲਡ ਅਬਿਊਜ਼ ਕਨਵਿਕਸ਼ਨ ਵਾਲੇ, ਇਹ ਜਿਹੜੇ ਬੰਦੇ ਇਹਨਾਂ ਨੇ ਆਲਰੇਡੀ ਫੜਨੇ ਸ਼ੁਰੂ ਕਰਤੇ ਆ। ਤੇ ਜਿਸ ਹਿਸਾਬ ਦੇ ਨਾਲ ਅਟਰਨੀ ਟਿਰਕਿਆਣਾ ਜੀ ਤੁਸੀਂ ਦੱਸ ਰਹੇ ਆ, DUI, ਮਲਟੀਪਲ DUIs, ਇਹ ਵੀ ਜਿਹੜੀਆਂ ਉਹਨਾਂ ਨੇ ਫੜੀਆਂ ਉਹ ਵੀ ਫੜੇ ਆ, ਹਿੱਟ ਐਂਡ ਰਨ ਵਾਲੇ, ਇੰਜਰੀ ਐਨਹਾਂਸਮੈਂਟਸ ਵਾਲੇ। ਸੋ ਕੋਈ ਬੰਦਾ ਸੇਫ ਨਹੀਂ, ਜਿੰਨੇ ਵੀ ਗਲਤ ਕੰਮ ਕੀਤਾ ਆ। ਮੁੱਕ ਦੀ ਗੱਲ ਇਹ, ਉਹਨਾਂ ਨੇ ਬਾਟਮ ਲਾਈਨ ਜਿਹੜੀ ਉਹ ਕਰ ਦਿੱਤੀ ਆ। ਇਹ ਜਿਹੜਾ ਨਾ ਅਟਰਨੀ ਟਿਰਕਿਆਣਾ ਜੀ, ਪਿਛਲੇ ਪ੍ਰਸ਼ਾਸਨ ਦੇ ਵਿੱਚ ਜਦੋਂ ਟਰੰਪ ਹੁਣੀ ਪਹਿਲੀ ਵਾਰੀ ਆਏ ਸੀ, ਉਦੋਂ ਉਹਨਾਂ ਨੇ ਚੇਂਜ ਕੀਤਾ ਸੀ। ਓਬਾਮਾ ਵੇਲੇ ਕਹਿੰਦੇ ਸੀ ਵੀ ਕਨਵਿਕਟਡ ਕ੍ਰਿਮੀਨਲ ਨੂੰ ਫੜਨਾ ਆ। ਪਹਿਲੇ ਜਿਹੜੇ ਟਰੰਪ ਦੇ ਕਾਰਜਕਾਲ ਦੇ ਵਿੱਚ ਕਹਿੰਦੇ ਸੀ ਕ੍ਰਿਮੀਨਲੀ ਚਾਰਜਡ ਬੰਦੇ ਨੂੰ ਫੜਨਾ ਆ। ਦੋਨਾਂ ਚੀਜ਼ਾਂ 'ਚ ਫਰਕ ਬਹੁਤ ਆ। ਇੱਕ ਜਿਹੜਾ ਕਨਵਿਕਟਡ ਹੁੰਦਾ ਆ ਵੀ ਹਾਂ ਤੁਹਾਡੇ ਤੇ ਦੋਸ਼ ਸਾਬਤ ਹੋ ਗਏ ਆ, ਦੂਜਾ ਹੁੰਦਾ ਵੀ ਤੁਹਾਡੇ ਤੇ ਦੋਸ਼ ਲੱਗੇ ਆ, ਸੱਚੇ ਆ ਝੂਠੇ ਉਹ ਬਾਅਦ ਦੀਆਂ ਗੱਲਾਂ ਆ। ਜੇ ਤੁਹਾਡੇ ਤੇ ਦੋਸ਼ ਲੱਗੇ ਆ, ਜੇ ਉਹ ਵਾਲੇ ਚਾਰजेस ਦੇ ਨਾਲ ਵੀ ਫੜੇ ਹੋ ਗਏ ਤਾਂ ਫਿਰ ਇਹਨਾਂ ਨੇ ਸਤਿ ਸ੍ਰੀ ਅਕਾਲ ਬੁਲਾ ਲੈਣੀ ਆ।